ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਪੰਥਕ ਸੰਕਟ ਦੀ। ਆਪਾਂ ਪਿਛਲੇ ਕਈ ਮਹੀਨਿਆਂ ਤੋਂ ਜੋ ਕੁਛ ਵਾਪਰਿਆ ਉਹ ਆਪਣੇ ਸਰੋਤਿਆਂ ਦੇ ਸਨਮੁਖ ਰੱਖਿਆ ਆਪਾਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਿਹੜੇ ਕਿ ਕਈ ਮਾਮਲਿਆਂ ਕਰਕੇ ਚਰਚਾ ਦੇ ਵਿੱਚ ਰਹੇ ਨੇ, ਲੰਘੇ ਹਰ ਇੱਕ ਐਪੀਸੋਡ ਦੇ ਵਿੱਚ, ਹਰ ਇੱਕ ਵਰਤਾਰੇ ਦੇ ਵਿੱਚ ਉਹਨਾਂ ਦਾ ਨਾਮ ਕਿਸੇ ਨਾ ਕਿਸੇ ਐਂਗਲ ਤੋਂ ਗੂੰਜਦਾ ਰਿਹਾ। ਉਹਨਾਂ ਨੇ ਵੱਡਾ ਸਟੈਂਡ ਲਿਆ ਜੀ ਕੋਈ? ਲਗਾਤਾਰ ਜੋ ਕੁਛ ਵਾਪਰ ਰਿਹਾ ਪੰਜਾਬ ਦੀ ਪੰਥਕ ਸਿਆਸਤ ਦੇ ਹਵਾਲੇ ਨਾਲ, ਜੀ ਜੀ ਜੀ, ਉਹ ਪੰਥਕ ਸਿਆਸਤ ਹੁੰਦਿਆਂ ਪੰਥਕ ਮਰਿਆਦਾ ਨੂੰ ਢਾਹ ਢੇਰੀ ਕਰਨ ਤੱਕ ਆ ਗਿਆ। ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਬਾਕੀ ਚਾਰੋਂ ਤਖਤ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ, ਇਹ ਸਾਰੇ ਇੱਕ ਕੜੀ ਚ ਨੇ। ਕੜੀ ਹੈ। ਜੇ ਪੰਜ ਸਿੰਘ ਸਾਹਿਬਾਨਾਂ ਦਾ ਕੋਈ ਫੈਸਲਾ ਆਉਂਦਾ ਹੈ, ਉਸ ਦੇ ਉੱਤੇ ਪਹਿਰੇਦਾਰੀ ਕਰਨਾ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ। ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਜਿਹੜੇ ਮਸਲੇ ਨੇ, ਉਹਨਾਂ ਦੇ ਉੱਤੇ ਪੰਥਕ ਸਿਆਸਤ ਨੂੰ, ਸਿੱਖ ਸਿਆਸਤ ਨੂੰ ਅਗਾਂਹ ਲੈ ਕੇ ਜਾਣਾ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ। ਪਰ ਅੱਜ ਉਹ ਅਕਾਲੀ ਦਲ ਕਹਾਉਂਦਾ ਏ, ਪਰ ਅਸਲ ਚ ਅਕਾਲੀ ਸਿਧਾਂਤਾਂ ਤੇ ਇੱਕ ਡਿੰਗ ਵੀ ਤੁਰਨ ਦੇ ਲਾਇਕ ਨਹੀਂ ਰਿਹਾ। ਅਕਾਲੀ ਦਲ ਆਪਣੇ ਵੱਲੋਂ ਤਾਂ, ਉਹਨਾਂ ਦੀ ਲੀਡਰਸ਼ਿਪ ਆਪਣੇ ਵੱਲੋਂ ਤਾਂ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਲੈ ਰਹੀ ਹੈ। ਜੀ ਜੀ, ਪਰ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੇ, ਤੇ ਗਿਆਨੀ ਹਰਪ੍ਰੀਤ ਸਿੰਘ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਭੂਮਿਕਾ ਚ ਨੇ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ। ਤੇ ਤੁਸੀਂ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਲੈ ਰਹੇ ਹੋ, ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਲੈ ਰਹੇ ਹੋ, ਤੁਸੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਲੈ ਰਹੇ ਹੋ, ਪਰ ਅਫਸੋਸ ਤੁਸੀਂ ਤਖਤਾਂ ਨੂੰ ਨਿਸ਼ਾਨੇ ਤੇ ਲੈ ਰਹੇ ਹੋ। ਸਹੀ ਹੈ। ਤੁਸੀਂ ਢਹਿ ਢੇਰੀ ਤਖਤਾਂ ਦੇ ਉਸ ਰੁਤਬੇ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਅਕਾਲੀ ਦਲ ਦੇ ਸਿਧਾਂਤ ਚ ਕਦੋਂ ਸ਼ਾਮਲ ਹੋ ਗਿਆ ਜੀ? ਸਹੀ ਹੈ, ਬਿਲਕੁਲ। ਜੀ ਜੀ ਜੀ, ਅਕਾਲੀ ਦਲ ਦੇ ਵਰਤਾਰੇ ਚ ਕਦੋਂ ਆ ਗਿਆ ਜੀ? ਪ੍ਰਧਾਨ ਨੂੰ 2 ਦਸੰਬਰ ਨੂੰ ਖੜਾ ਕੇ ਉਹਨਾਂ ਤੋਂ ਗੁਨਾਹ ਕਬੂਲ ਕਰਾ ਲਏ, ਤੇ ਉਸ ਤਖਤ ਦੀ ਫਸੀਲ ਤੋਂ ਖੜ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਸਾਰਾ ਇਤਿਹਾਸ ਫਰੋਲ ਕੇ ਤੁਹਾਡੇ ਮੂਹਰੇ ਰੱਖਤਾ, ਤੇ ਤੁਹਾਨੂੰ ਹੁਣ ਤਕਲੀਫ ਹੈ? ਇਹ ਵੱਡਾ ਸਵਾਲ ਹੈ। ਸਾਹਿਬਾਨ ਦੇ ਬੋਲ, ਸਿੰਘ ਸਾਹਿਬਾਨ ਦੇ ਸ਼ਬਦ ਵਰਗੇ ਮਿੱਠੇ ਹੋਣੇ ਚਾਹੀਦੇ, ਉਹਨਾਂ ਚ ਸਖਤੀ ਹੋਵੇ, ਪਰ ਉਹ ਸ਼ਬਦ ਤਲਖ ਹੋਣਾ ਸ਼ੋਭਦਾ ਨਹੀਂ ਹੈ। ਜਿਹੜਾ ਕਲਿੱਪ ਹੈ, ਘੰਟੇ ਦਾ ਕਿਉਂ ਹੈ? ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤਲਖ ਹੁੰਦੇ ਦਿਖਦੇ ਨੇ, ਇੱਕ ਸ਼ਬਦ ਵੀ ਵਰਤਦੇ ਨੇ ਜਿਹੜਾ ਮਰਿਆਦਾ ਅਨੁਸਾਰ ਸਹੀ ਨਹੀਂ ਆ, ਹੈ ਨਾ। ਤੇ ਬਲਟੋਹਾ ਉਲਟਾ ਜਿਹੜਾ ਸਵਾਲ ਕਰ ਰਹੇ ਨੇ, ਉਹਦਾ ਜਵਾਬ ਕੌਣ ਦੇਗਾ ਬਈ? ਮੈਨੂੰ ਇਹ ਗੱਲ ਠੀਕ ਨਹੀਂ ਲੱਗਦੀ ਜੀ ਕਿ ਤੁਸੀਂ ਏਦਾਂ ਕਿਸੇ ਨੂੰ ਫੋਨ ਤੇ ਗੱਲ ਕਰੋ ਜੀ। ਮਤਲਬ ਬਲਟੋਹੇ ਨੂੰ ਪੁੱਛ ਕੇ ਜਥੇਦਾਰ ਹੁਣ ਕੰਮ ਕਰਿਆ ਕਰਨਗੇ, ਤੈਅ ਕਰਿਆ ਕਰੂਗਾ ਕਿ ਕਿਹਨੂੰ ਮਿਲਣਾ, ਕਿਹਨੂੰ ਪੁੱਛਣਾ। ਆਪਣੇ ਆਪ ਸਵਾਲ ਹੈ, ਤੇ ਸਵਾਲ ਉਹ ਧਿਰ ਕਰ ਰਹੀ ਹੈ ਜਿਹੜੀ ਆਪ ਬੀਜੇਪੀ ਦੇ ਘਨੇੜੀ ਚੜੀ ਰਹੀ ਆ, ਬੀਜੇਪੀ ਦੀ ਗੋਦੀ 'ਚ ਬੈਠੀ ਆ, ਤੇ ਹੁਣ ਵੀ ਉਹਨਾਂ ਨਾਲ ਤਾਲਮੇਲ ਕਰਨ ਨੂੰ ਤਰਲੋ ਮੱਛੀ ਆ। ਹਾਂਜੀ ਹਾਂਜੀ, ਸਾਲਸੀ ਪਾਈ ਜਾ ਰਹੇ ਨੇ। ਤੇ ਜੇ ਹੋਈ ਆ, ਵੈਸੇ ਤਾਂ ਯਾਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਉਹ ਸਾਰੇ ਵਰਤਾਰੇ ਤੋਂ ਬਾਅਦ ਇਹ ਤੈਅ ਹੋਇਆ ਕਿ ਆਪਾਂ ਇਹ ਕਿਤੇ ਨਹੀਂ ਜਾਣੀ, ਇਸ ਲਈ ਸਾਰਾ ਕੁਝ ਡਿਲੀਟ ਕਰਵਾਇਆ ਗਿਆ, ਸਾਰੇ ਥਾਵਾਂ ਤੋਂ ਡਿਲੀਟ ਕਰਾਇਆ ਗਿਆ। ਪਰ ਇੱਕ ਓਰੀਜਨਲ ਪੈਨ ਡਰਾਈਵ ਯਾਨੀ ਰਘਵੀਰ ਸਿੰਘ ਜੀ ਹੋਰਾਂ ਕੋਲ ਸੀਗੀ। ਪਰ ਅੱਜ ਦੀ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਕੁਝ ਵੀ ਰਿਕਵਰ ਹੋ ਸਕਦਾ। ਹਾਂਜੀ ਹਾਂਜੀ, ਬਿਲਕੁਲ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ। ਪਰ ਮੈਂ ਕਹਿੰਦਾ ਕਿ ਜੇ ਇੰਨਾ ਕਲਿੱਪ ਜਾਰੀ ਹੋਏ ਤਾਂ ਪੂਰੀ ਵੀਡੀਓ ਜਾਰੀ ਕਿਉਂ ਨਹੀਂ ਕਰਾਈਓ ਆ? ਫਿਰ ਹੁਣ ਪੂਰੀ ਜਾਰੀ ਕਰ ਦਿਓ, ਸੰਗਤ ਆਪੇ ਫੈਸਲਾ ਕਰ ਲੂਗੀ, ਆਪੇ ਫੈਸਲਾ ਕਰ ਲੂਗੀ ਕਿ ਕੀ ਹੈ ਉਹ 'ਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਇਸ ਲਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਖਾਸ ਕਰ 2 ਦਸੰਬਰ ਤੋਂ ਬਾਅਦ ਲਗਾਤਾਰ ਅਕਾਲੀ ਲੀਡਰਸ਼ਿਪ ਸੁਖਬੀਰ ਬਾਦਲ ਤੇ ਉਹਦੀ ਡੇਢ ਦੀ ਜੁੰਡਲੀ ਜਿਸ ਤਰ੍ਹਾਂ ਨਿਸ਼ਾਨੇ ਤੇ ਲੈ ਰਹੀ ਆ, ਮੈਨੂੰ ਲੱਗਦਾ ਕਿ ਵਿਅਕਤੀ ਨੂੰ ਨਿਸ਼ਾਨੇ ਤੇ ਲੈਂਦੇ ਰਹਿੰਦੇ ਕੌਮ ਦੇ ਸਿਧਾਂਤ ਨੂੰ, ਕੌਮ ਦੇ ਤਖਤਾਂ ਨੂੰ ਨਿਸ਼ਾਨੇ ਤੇ ਲੈ ਰਹੇ ਨੇ, ਜਿਹੜਾ ਸ਼ੋਭਦਾ ਨਹੀਂ ਜੀ। ਇਹ ਅਕਾਲੀ ਦਲ ਮੁੜ ਕੇ ਆਪਣੇ ਨਿਗਾਰ ਦੀਆਂ ਨਿਸ਼ਾਨੀਆਂ ਪ੍ਰਗਟਾ ਰਿਹਾ। ਅਕਾਲੀ ਦਲ ਦੀ ਲੀਡਰਸ਼ਿਪ ਮੁੜ ਕੇ, ਸ਼੍ਰੋਮਣੀ ਅਕਾਲੀ ਦਲ ਫੇਰ ਉੱਭਰੂਗਾ, ਪਰ ਹੁਣ ਇਹ ਲੀਡਰਸ਼ਿਪ ਭੁੱਲ ਜਾਵੇ ਕਿ ਤੁਸੀਂ ਪ੍ਰਵਾਨ ਚੜ ਜਾਓਗੇ। ਇਹ ਲੀਡਰਸ਼ਿਪ ਮੁੜ ਕੇ ਹੁਣ ਮੁਰਲੀ ਸਫਾ ਚ ਆ ਜੂਗੀ। ਇਹ ਹੁਣ ਆਸ ਉਮੀਦ ਆਪ ਇਹਨਾਂ ਨੇ ਮੁਕਾ ਲਈ ਹੈ, ਮੱਧਮ ਕਰ ਦਿੱਤੀ ਹੈ, ਔਰ ਇਹਦਾ ਲਾਹਾ ਸਿੱਧੇ ਰੂਪ ਦੇ ਵਿੱਚ ਮੌਜੂਦਾ ਸੱਤਾਧਾਰੀ ਤੇ ਚੁੱਕੂਗੀ। ਔਰ
ਉਸ ਤੋਂ ਬਾਅਦ ਬੀਜੇਪੀ ਤਿਆਰ ਬੈਠੀ ਆ। ਹਾਂਜੀ ਹਾਂਜੀ ਬਿਲਕੁਲ। ਪੰਜਾਬ ਦੀਆਂ ਜੜ੍ਹਾਂ 'ਚ ਤੇਲ ਦੇ ਰਹੇ ਨੇ ਇਹ ਬਿਆਨਬਾਜ਼ੀ ਅਜਿਹੇ ਟੋਟਕੇ ਅਜਿਹੇ ਛੁਟਕੇ ਕਰਕੇ ਉਹਨਾਂ ਤਖਤਾਂ ਦੇ ਬਾਰੇ, ਉਹਨਾਂ ਤਖਤਾਂ ਦੇ ਬੈਠੇ ਉਹਨਾਂ ਸਾਡੇ ਸਿੱਖ ਆਗੂਆਂ ਬਾਰੇ ਦੁਨੀਆਂ ਧਿਰਾਂ ਨੂੰ, ਦੁਨੀਆਂ ਤਾਕਤਾਂ ਨੂੰ ਬੋਲਣ ਦਾ ਮੌਕਾ ਦੇ ਰਹੇ ਹੋ। ਤੁਸੀਂ ਉਹਨਾਂ ਲਈ ਰਾਹ ਖੋਲ ਰਹੇ ਹੋ ਕਿ ਹਾਂ ਕੁਛ ਨਹੀਂ, ਅਡਾ ਲਓ ਮਜ਼ਾਕ, ਜਿਹਦਾ ਮਰਜ਼ੀ, ਜਿਹਨੂੰ ਮਰਜ਼ੀ ਜੋ ਮਰਜ਼ੀ ਜਿਹਨੂੰ ਮਰਜ਼ੀ ਚੁਣੌਤੀ ਦੇ ਦਿਓ। ਸੋ ਇਹ ਬੇਸ਼ਰਮੀ ਦੀ ਹੱਦ ਹੈ। ਸੁਖਬੀਰ ਬਾਦਲ ਕੀ, ਦਲਜੀਤ ਚੀਮਾ ਕੀ, ਵਡਾਲਾ ਕੀ, ਚੰਦੂ ਮਾਜਰਾ ਇਹ ਸਾਰੀ ਪ੍ਰਕਿਰਿਆ ਨੂੰ ਰੋਕ ਨਹੀਂ ਸਕਦੇ। ਇਸ ਲਈ ਹੁਣ ਸੁਖਬੀਰ ਬਾਦਲ ਵਾਲਾ ਮਸਲਾ ਛੋਟਾ ਹੋ ਗਿਆ, ਇਹ ਵੱਡੇ ਹੋ ਗਏ। ਤੁਸੀਂ ਸਿਆਸੀ ਤੌਰ ਦੇ ਉੱਤੇ ਕਬੂਲਨਾਮੇ ਕਰਨੇ ਸੀ, ਉਹ ਮਸਲੇ ਛੋਟੇ ਹੋ ਗਏ, ਹੈ ਨਾ। ਤੁਸੀਂ ਅਸਤੀਫੇ ਦੇਣੇ ਸੀ। ਕੱਲ ਬਲਵਿੰਦਰ ਸਿੰਘ ਭੁੰਦੜ ਤੇ ਇਕਬਾਲ ਸਿੰਘ ਝੁੰਦਾ, ਜੱਦਰ ਗਨੀ ਤੇ ਗੁਰਜੀਤ ਸਿੰਘ ਨੂੰ ਦੁਬਾਰਾ ਮਿਲ ਕੇ ਆਏ। ਠੀਕ ਹੈ ਜੀ। ਅੱਜ 19 ਤਰੀਕ ਹੋ ਗਈ ਭਾਰਤ ਦੇ ਵਿੱਚ, ਇੱਕ ਦਿਨ 20 ਤਰੀਕ ਬਚਿਆ। ਅਜੇ ਤੱਕ ਤੁਸੀਂ ਇਹ ਨਹੀਂ ਕਿਹਾ ਜੀ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਕਿਦਨ ਕਰਨੀ ਹੈ। 20 ਤਰੀਕ ਤੱਕ ਤਾਂ ਅਸਤੀਫੇ ਲੈਣੇ ਸੀ। ਵੈਸੇ ਤਾਂ ਅਸਤੀਫੇ 3 ਦਿਨਾਂ 'ਚ ਲੈਣੇ ਸੀ ਸਹੀ ਰੂਪ 'ਚ ਤਾਂ, ਤੋ 3 ਦਿਨਾਂ ਤੋਂ ਭੱਜ ਕੇ 20 ਤਰੀਕ ਤੱਕ ਆ ਗਏ ਹੋ। ਵੀ ਅਜੇ ਕੁਝ ਦਿਖਦਾ ਨਹੀਂ ਆ, ਉਹ 'ਚ ਵੀ ਕੋਈ ਖੇਡ ਕਰਨਾ ਚਾਹੁੰਦੇ ਹੋ ਕੀ ਖਿਚੜੀ ਪਕਾਉਣਗੇ ਕੀ ਨਹੀਂ ਕਰਨਗੇ, ਜੀ ਜੀ ਮਨਾਉਣਗੇ ਕੀ ਨਹੀਂ ਮਨਾਉਣਗੇ। ਪਰ ਜੱਦਰ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਜੀ ਮੇਰਾ ਤੁਹਾਨੂੰ ਸਿੱਧਾ ਸਟੈਂਡ ਹੈ ਕਿ ਮੈਂ ਤਾਂ ਜੇ 2 ਦਸੰਬਰ ਦੇ ਫੈਸਲਿਆਂ ਨੂੰ ਬਦਲਣ ਲਈ ਸਿੰਘ ਸਾਹਿਬ ਦੀ ਬੈਠਕ ਹੋਊਗੀ, ਮੈਂ ਉਹਦੇ ਵਿੱਚ ਸ਼ਾਮਲ ਨਹੀਂ। ਮਤਲਬ ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਤੁਸੀਂ ਕਿਸੇ ਹੋਰ ਹੈਡ ਗ੍ਰੰਥੀ ਨੂੰ, ਹੈ ਨਾ, ਕਿਸੇ ਮੁਖੀ ਨੂੰ ਬਿਠਾ ਕੇ ਫੈਸਲਾ ਕਰਨਾ ਤਾਂ ਕਰ ਲਓ, ਪਰ ਮੈਂ ਹੁਣ ਬਦਲਣ ਵਾਲੀ ਪ੍ਰਕਿਰਿਆ 'ਚ ਨਹੀਂ ਆਊਂਗਾ। ਕੀ ਇਹ ਹੋ ਰਿਹਾ, ਕਿ ਇਹ ਦਬਾਅ ਸੀ, ਉਸ ਦਬਾਅ ਨੂੰ ਹੋਰ ਵਧਾਉਣ ਦੇ ਲਈ ਇਹ ਸਾਰੀ ਵੀਡੀਓ ਸਾਹਮਣੇ ਲਿਆਂਦੀ ਆ। ਜੇ ਇੰਨਾ ਹੀ ਕੁਛ ਹੈ ਤਾਂ ਫਿਰ ਹਟਾ ਦਿਓ, ਹਟਾਉਣ ਦੀ ਤਾਕਤ ਹੈਗੀ ਹੈ ਸ਼੍ਰੋਮਣੀ ਕਮੇਟੀ ਦੇ, ਸਾਰੇ ਇਜਲਾਸ ਬੁਲਾ ਕੇ ਆਪਣਾ ਕੱਢ ਦਿਓ। ਸੰਗਤ ਦੇਖ ਲੇਗੀ ਕਿ ਉਹਨੇ ਕਿਹਦੇ ਨਾਲ ਖੜਨਾ, ਕਿਹਦੇ ਨਾਲ ਨਹੀਂ ਖੜਨਾ। ਸਹੀ ਹੈ, ਸਹੀ। ਇਹਦੇ ਨਾਲ ਨਾਲ ਇੱਕ ਵਾਰ ਫਿਰ ਉਹਨਾਂ ਨੇ ਕਿਹਾ ਕਿ ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਤੇ ਮੈਂ ਸ਼੍ਰੋਮਣੀ ਕਮੇਟੀ ਦਾ ਰਹਿਣ ਬਸੇਰਾ ਛੱਡ ਚੁੱਕਿਆ। ਮੈਨੂੰ ਕੱਢਣਾ ਕੱਢਣ, ਮੈਨੂੰ ਰੱਖਣਾ ਰੱਖਣ, ਤੇ ਮੇਰੇ ਤੇ ਕਾਰਵਾਈ ਕਰਨੀ ਹੈ ਕਾਰਵਾਈ ਕਰਨ, ਮੈਂ ਅਸਤੀਫਾ ਨਹੀਂ ਹੋਣ ਦੇਣਾ। ਮੇਰਾ ਪਹਿਲਾ ਅਸਤੀਫਾ ਪਿਆ, ਉਹੀ ਪ੍ਰਵਾਨ ਕਰਨਾ ਕਰਨਾ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਿੱਖ ਸਿਧਾਂਤਾਂ ਨੂੰ ਢਾਹ ਲੱਗ ਰਹੀ ਹੈ, ਸਿੱਖ ਮਰਿਆਦਾ ਨੂੰ ਢਾਹ ਲੱਗ ਰਹੀ ਹੈ। ਤਖਤਾਂ ਨੂੰ ਅਸੀਂ ਜਿਸ ਰੁਤਬੇ ਤੇ ਰੱਖਦੇ ਸੀ, ਉਸ ਰੁਤਬੇ ਤੋਂ ਅਸੀਂ ਆਪ ਹੀ ਖਿੱਚ ਕੇ ਥੱਲੇ ਡਿੱਗਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਸ਼ੋਭਦਾ ਨਹੀਂ। ਘੱਟੋ ਘੱਟ ਅਕਾਲੀ ਲੀਡਰਸ਼ਿਪ ਦੇ ਹਿੱਸੇ ਤਾਂ ਨਹੀਂ ਆਉਣਾ ਚਾਹੀਦਾ ਸੀ ਸਾਰਾ ਕੁਝ। ਪਰ ਕਈ ਵਿਦਵਾਨਾਂ ਨਾਲ ਮੇਰੀ ਗੱਲ ਹੋਈ ਕਿ ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਲਾਤਾ ਬੇਅਦਬੀਆਂ ਦੀਆਂ ਘਟਨਾਵਾਂ ਦੇ ਉੱਤੇ ਹਾਮੀ ਭਰਨ ਲਈ, ਉਹ ਕਿ ਹਾਂ ਸਾਡੇ ਰਾਜ 'ਚ ਹੋਈਆਂ, ਸਾਡੇ ਤੋਂ ਕੁਤਾਹੀਆਂ ਹੋਈਆਂ, ਹੈ ਨਾ, ਜਿਹੜੇ ਅਜੇ ਵੀ ਚਿੱਠੀ ਨਹੀਂ ਜਨਤਕ ਹੋਣ ਦੇ ਰਹੇ, ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਸੁਣਾਇਆ ਗਿਆ ਕਿ ਉਹ ਮਾਫੀ ਵਾਲੀ ਚਿੱਠੀ ਜਨਤਕ ਕਰਾਂਗੇ, ਹੈ ਨਾ, ਜਿਨ੍ਹਾਂ ਸਿੰਘ ਸਾਹਿਬ ਨੂੰ ਘਰੇ ਬੁਲਾਇਆ ਉਹਨਾਂ ਨੂੰ ਸਾਹਮਣੇ ਆਉਣ ਤੋਂ ਅਜੇ ਵੀ ਰੋਕਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਕਿਉਂਕਿ ਉਹਨਾਂ ਰਾਹੀਂ ਬਹੁਤ ਹੋਰ ਸੱਚ ਸਾਹਮਣੇ ਆਉਣਾ। ਤੇ ਕਹਿੰਦੇ ਕਿ ਉਹ ਕਿਉਂ ਚਾਹਣਗੇ ਕਿ ਹਾਂ ਅਜੇ ਵੀ ਅਸੀਂ ਕਟਹਿਰੇ 'ਚ ਖੜੇ ਰਹੀਏ। ਆਪਣੇ ਆਪ ਨੂੰ ਕਟਹਿਰੇ ਦੇ ਵਿੱਚ ਪਿਛਾਂ ਕਰਨ ਦੇ ਲਈ ਉਹ ਮੂਹਰੇ ਨਵੀਂ ਭੀੜ ਖੜੀ ਕਰਨਾ ਚਾਹੁੰਦੇ ਨੇ। ਉਸ ਭੀੜ ਨੂੰ ਖੜੀ ਕਰਨ ਦੇ ਚੱਕਰ 'ਚ ਇਹ ਕਤਾਈਆਂ ਕਰ ਰਹੇ ਨੇ। ਇਹ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ, ਸੁਖਬੀਰ ਬਾਦਲ ਤੇ ਸਾਹਮਣੇ ਵਾਲੀ ਧਿਰ ਦੀ ਮੌਜੂਦਾ ਲੀਡਰਸ਼ਿਪ, ਇਹ ਪੰਜਾਬ ਦੀਆਂ, ਕੌਮ ਦੀਆਂ, ਪੰਥ ਦੀਆਂ, ਖੇਤਰੀ ਪਾਰਟੀ ਦੀਆਂ ਜੜ੍ਹਾਂ 'ਚ ਤੇਲ ਦੇ ਰਹੇ।